हाँ जी भाजी जनाब की हाल जी की हाल चाल है जनाब आज सेहत सुनाओ चलियो फिरो ਤੇ ਤੁਹਾਡੀ ਦੁਕਾਨਦਾਰੀ ਉਖੜੀ ਪਈ ਕਿਧਰੋਂ ਆਏ ਕਿਧਰ ਤੁਸੀਂ ਆ ਜਨਾਬ ਸ਼ਾਦੀ ਦਫ਼ਤਰ ਹੀ ਹੈ ਹਾਂਜੀ ਹਾਂਜੀ ਮੇਰਾ ਖਿਆਲ ਕਹਿੰਦਾ ਤੁਸੀਂ ਅਖਬਾਰ ਦੀ ਇਸ਼ਤਿਹਾਰ ਹਾਂਜੀ ਪੜ੍ਹਿਆ ਹਾਂਜੀ 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 ਇਹ ਸ਼ਾਦੀ ਦੇ ਸਿਲਸਿਲੇ ਚ ਆਏ ਹਾਂ ਜੀ ਹਜ਼ੂਰ ਸ਼ਾਦੀ ਕਿਹਨੇ ਕਰਾਉਣੀ ਹੈ ਅੱਬਾ ਜੀ ਦੀ ਹੈਂ? ਹਾਂ। ਉਹ ਤੁਹਾਡੇ ਅੱਪੇ ਦਾ ਵਿਆਹ ਨਹੀਂ ਹੋਇਆ ਨਹੀਂ ਇਹ ਵੀ ਹਰਾਮ ਦਾ ਹੀ ਨੇ ਤੁਹਾਡੇ ਉਹਨੂੰ ਓਏ ਖੋਤੀ ਕੇ ਬੱਚੇ ਤੇਰਾ ਅੱਬਾ ਵੀ ਸਰਈਆ ਤੇ ਗਿਆ ਆ और जनाब जी आखिरी ख्वाहिश है कि मेरी शादी ਓਏ करो ਇਹਨੂੰ ਪਾਣੀ ਪਿਲਾ ਲਓ ਛੁਰੀ ਫੇਰਨੀ ਆ ਅਸਲ 'ਚ ਜਨਾਬ ਗੱਲ ਇਹ ਹੈ ਕਿ ਅੱਬਾ ਜੀ ਦੀ ਉਮਰ ਹੋ ਗਈ ਹੈ 75 ਸਾਲ ਅੱਛਾ ਤੇ ਅੰਮੀ ਸਾਡੀ ਫੌਤ ਹੋਈ ਨੂੰ ਹੋ ਗਏ 15 ਸਾਲ 75 ਸਾਲ ਤੋਂ ਦੀ ਉਮਰ ਹੋ ਗਈ ਆ ਹਾਂ। ਤੇ ਜੀਣ ਵਾਲੀ ਕਿਹੜੀ ਰਹਿ ਗਈ ਹੈ ਅਸਲ 'ਚ ਜਾਇਦਾਦ ਬਹੁਤ ਹੈ ਸਾਡੀ ਜੀ। ਕਰੋੜਾਂ ਰੁਪਏ ਦੀ ਅਸੀਂ ਚਾਹੁੰਦੇ ਕਿ ਅੱਬਾ ਜੀ ਦੀ ਸ਼ਾਦੀ ਹੋਵੇ ਤੇ ਥੋੜੇ ਦਿਨਾਂ ਬਾਅਦ ਅੱਬਾ ਜੀ ਫਾਰਗ ਹੋ ਜਾਣ ਹਾਂ। ਤੇ ਜਾਇਦਾਦ ਸਾਨੂੰ ਮਿਲ ਜਾਏ ਤੁਸੀਂ ਆਪਣੀ ਦਿਹਾੜੀ ਲਾਓ ਦੱਸੋ ਕਿੰਨੇ ਪੈਸੇ ਰਹਿਣੇ ਤੁਹਾਡੇ ਅੱਬਾ ਵਾਲਦ ਜੀ ਸਾਹਿਬ ਦਾ ਵੈਸੇ ਗੱਲ ਘੁੱਟ ਦਿਓ ਇੰਨੀ ਤਕਲੀਫ ਕਰਾਉਣ ਦੀ ਕਿਹੜੀ ਜ਼ਰੂਰਤ ਆ ਇਸ ਉਮਰ ਤੇ ਬੰਦਾ ਵੈਸੇ ਫਾਰਗ ਹੋ ਜਾਂਦਾ ਤੁਸੀਂ ਫਾਰਗ ਕਰਾਉਣ ਨੂੰ ਫਿਰਦੇ ਹਾਂ यार मसला हैगा ये ਭਾਈ कि ਤੁਹਾਨੂੰ ਇਸ ਮਸਲੇ ਨਾਲ ਕੋਈ ਗੱਲ ਨਹੀਂ ਤੁਸੀਂ ਆਪਣੀ ਦਿਹਾੜੀ ਲਾਓ ਅੱਲਾ ਅੱਲਾ ਦਾ ਖੈਰ ਪੈਸੇ ਕਿੰਨੇ ਦਿਓਗੇ 10 ਲੱਖ ਰੁਪਏ ਦੇਣਗੇ ਆਪਣੀ ਬੁੱਢੀ ਦੇ ਹੱਥ ਪੀਲੇ ਕਰਦੇ ओ भाई 10 ਲੱਖ ਰੁਪਈਆ ਵਾ अब्बा जी मैं लेके आऊंगा जी ਸਰਈਆ ਹਸਪਤਾਲ ਦਾਖਲਾ अब्बा जी ਚਲੋ ਜੀ ਚਲੋ ਅੱਬਾ ਜੀ ਅੱਬਾ ਜੀ ਆ ਜਾਓ ਆ ਜਾਓ तशरीफ रखो अब्बा जी अस्सलामुअलैकुम जी ਕੀ ਹਾਲ ਆ ਅਤਾਨਾਤ ਕੀ ਹਾਲ ਆ ਅਤਾਨਾਤ ਆ ਸਲਾਮ ਹੈ ਕਾਕਾ अब्बा जी उन्होंने सलाम करो उन्होंने बच्ची देनी है ਮੈਂ ਸਲਾਮ ਤਾਂ ਬਣਦਾ ਵੇ ਤੁਹਾਡਾ ਬਾਬਾ ਜੀ ਐਡਾ ਰਿਸ਼ਤਾ ਹੈ ਐਡਾ ਨਾ ਰਿਸ਼ਤਾ ਨਾ ਵੀ ਤੁਹਾਨੂੰ ਇਸ ਉਮਰ ਦੇ ਵਿੱਚ ਸ਼ਾਦੀ ਕਰਨ ਦੀ ਕਿਹੜੀ ਜ਼ਰੂਰਤ ਸੀ ਗੱਲ ਹੈ ਕਿ 15 ਸਾਲ ਹੋ ਗਏ ਮੇਰੀ ਜਨਾਨੀ ਮਰੀ ਨੂੰ ਮੇਰੇ ਤੇ ਨਕਸ਼ਾ ਦਿਮਾਗ ਚੋਂ ਨਿਕਲਿਆ ਪਿਆ ਕਾਕਾ ਬਾਤ ਆ ਜਦੋਂ ਚਿਹਰੇ ਬਾਬਾ ਜੀ ਹੁੰਦੇ ਆ ਦੇਖਣ ਵਾਲੇ ਚਿਹਰੇ ਨਹੀਂ ਅੱਖਾਂ ਦੇ ਵਿੱਚੋਂ ਜਾਂਦੇ ਹੈਗੇ ਇਹ ਗੱਲ ਤਾਂ ਤਾਂ ਜਦੋਂ ਆਪਣੀ ਸਾਈਡ ਵਾਲੀ ਜੇਬ 'ਚ ਹੱਥ ਪਾਉਣਾ ਤਾਂ ਮੁੰਡਿਆਂ ਦੀ ਮਾਂ ਇੰਨਾ ਯਾਦ ਆਉਂਦੀ ਜਾਣੀ ਤੇ ਜਦੋਂ ਬਹੁਤ ਯਾਦ ਆਉਂਦੀ ਆ ਫਿਰ ਮੈਂ ਥੱਲੇ ਵਾਲੀ ਸ਼ਲਵਾਰ ਵਾਲੀ ਜੇਬ 'ਚ ਹੱਥ ਪਾਉਂਦਾ अब्बा जी ਨਹੀਂ ਇਹ ਸਾਈਡ ਵਾਲੀ ਦੀ ਪਾਉਣਾ ਆ ਤੇ ਹੁਣ ਠੀਕ ਤੇ ਨਹੀਂ ਮੇਰੇ ਹਾਲ ਕਹਿੰਦਾ ਔਰਤ ਉਹ ਤੁਹਾਡੀ ਬੁੱਢੀ ਵਾਂਗੂ ਉਹਦਾ ਵੀ ਘੇਰਾ ਵੱਡਾ ਹੀ ਆ ਜਿੱਡਾ ਮਰਜ਼ੀ ਵੱਡਾ ਹੋਵੇ ਗਲ 'ਚ ਪੈਂਦਾ ਨਾ ਹੋਵੇ ਗੱਲ ਇਹ ਆ ਕਿ ਇਸ ਉਮਰੇ ਤੇ ਬੰਦੇ ਨੂੰ ਸੋਚ ਨਹੀਂ ਆਉਂਦੀ ਤੇ ਆਖੂ ਮਤਲਬ ਹੁਸ਼ਿਆਰੀ ਜਿਹੜੀ ਭਈ ਜਦੋਂ ਲੰਘਦੇ ਵੜਦੇ ਮੇਰੇ ਪੈਰਾਂ ਨੂੰ ਮੋਚ ਆਉਂਦੀ ਸੀ ਮੈਂ ਇਸ ਗੱਲ ਤੋਂ ਹੈਰਾਨ ਆ ਬਾਬਾ ਜੀ ਅੱਬਾ ਜੀ ਅਸਲ 'ਚ ਗੱਲ ਇਹ ਆ ਜਿਹੜਾ ਤੁਹਾਡਾ ਮਸਲਾ ਖੜਾ ਹੁੰਦਾ ਸੀ ਨਾ ਉਹ ਇਹਨੇ ਬਿਠਾਉਣਾ ਤੈਨੂੰ ਜ਼ੁਬਾਨ ਕਰ ਵੀ ਬਾਰ ਇਹਦੇ ਨਾਲ ਬਿਠਾ ਉਹ ਚਾਹੇ ਨੇ ਮੇਰਾ ਮਸਲਾ ਨਹੀਂ ਪਾ ਸਕਦਾ ਅੱਛਾ ਜੀ। ਭਾਈ ਇਹਦਾ ਵਜਨ ਬਹੁਤਾ ਆਇਆ ਨੇ ਤੇ ਸਾਰੀ ਜ਼ਿੰਦਗੀ ਵਾਸਤੇ ਪਾ ਦੇਣਾ ਕੀ ਕਰਨ ਦਾ ਯਾਰ ਆ ਗੱਲ ਕਰ ਬਾਬਾ ਵੀ ਥੱਪੜ ਖਾਏਗਾ ਮੇਰੇ ਕੋਲੋਂ ਪੈਸੇ ਇਹਦਾ ਖਰਚਣੇ ਤੈਨੂੰ ਵਿਆਹ ਚੜਿਆ ਆ ਪੁੱਤਰ ਪੈਸੇ ਓਏ ਖਰਚਣੇ ਛੜੋਲ ਚੁੱਪ ਕਰ ਜਾ ਉਹ ਪੈਸੇ ਕਮਾ ਥੋੜਾ ਜਿਹਾ ਓਏ ਯਾਰ ਵੇਖ ਤਾਂ ਸਹੀ ਉਹ ਬਾਬਾ ਕਿੱਡਾ ਚੌਕਸਾ ਉਹ ਭਾਈ ਤੇ ਨਾ ਪੈਸੇ ਦੀ ਗੱਲ ਹੈ ਅੱਬਾ ਜੀ ਨੇ ਐਡਵਾਂਸ ਦੇਣਾ ਆਪਾਂ ਇਹਨਾਂ ਨੂੰ ਐਡਵਾਂਸ ਕਿੰਨੇ ਮੰਗੇ 10 ਲੱਖ ਰੁਪਏ ਦੀ ਡੀਲ ਹੋਈ ਆ 10 ਲੱਖ ਨਹੀਂ ਉਹ ਦੇਣਾ ਆਪਾਂ ਕਿਉਂ? ਅਸੀਂ ਤੁਹਾਨੂੰ ਲੱਖ ਰੁਪਇਆ ਦਵਾਂਗੇ ਬਾਕੀ 9 ਲੱਖ ਪਹਿਲੀ ਚੜ੍ਹਾਈ ਤੋਂ ਬਾਅਦ ਦਵਾਂਗੇ ਇਹ ਪਹਿਲੀ ਚੜਾਈ ਕਿਤੇ ਉੱਥੇ ਹੈ ਮੈਂ ਪਹਾੜਾਂ ਤੇ ਚੜਨਾ ਤੂੰ ਤੇਰੇ ਮੂੰਹ ਵਾਲੇ ਵੇਖੀ ਜਾਂਦੇ ਆ ਵੀ ਚੁੱਪ ਕਰ ਜਾ ਚਲੋ ਕੋਈ ਗੱਲ ਨਹੀਂ ਅੰਕਲ ਜੀ ਪਹਿਲੀ ਚੜਾਈ ਆ ਗਈ ਇੱਥੇ ਚੜਾਈ ਕਿਹੜੀ ਤੇਰੀ ਮਾਂ ਵਾਲੀ ਆ ਗਈ ਇੱਥੇ ਓਏ ਪੁੱਤਰ ਆ ਭਾਈ ਲੱਖ ਰੁਪਈਆ ਦਿਓਗੇ ਲੱਖ ਰੁਪਈਆ ਦਿਓਗੇ रुपया लगे ਪਹਿਲੀ ਚੜਾਈ ਤੁਸੀਂ ਆਪਣੇ ਤੇ ਕਰਾ ਲਓ ਓਏ ਮੈਂ ਚੜ੍ਹਾਈ ਦੀ ਗੱਲ ਕੀਤੀ ਗਹਿਰਾਈ ਦੀ ਨਹੀਂ ਕੀਤੀ ਉਹ ਦੇਖੋ ਜੀ ਤੁਸੀਂ ਐਡੇ ਗਰਮ ਨਾ ਹੋਵੋ ਗੱਲ ਕਰਨ ਵਾਲੀ ਪੁਕਾਰੀ ਜਿਹੜੀ ਕਰਨ ਵਾਲੀ ਪੁੱਤਰ ਤੈਨੂੰ ਕੀ ਗੱਲ ਆ ਵੀ ਤੈਨੂੰ ਤਾਂ ਬਹੁਤਾ ਕਦਰ ਹੋਣੀ ਚਾਹੀਦੀ ਚੜ੍ਹਾਈ ਦੀ ਤੂੰ ਤਾਂ ਘੰਟੇ ਘੰਟੇ ਬਾਅਦ ਨਵਲਟੀ ਪੁਲ ਚੜ੍ਹਦਾ अब्बा जी वो मालिक ने ਬਾਬਾ ਜੀ 10 ਲੱਖ ਰੁਪਈਆ ਲੱਗੇਗਾ ਰੁਪਈਆ 11 ਲੱਖ ਦਵਾਂਗੇ ਸਕੂਨ ਪੂਰਾ ਹੋਣਾ ਚਾਹੀਦਾ ਫਿਰ ਹੁਣ ਸਕੂਨ ਲਾ ਕੇ ਅਗਲੇ ਨੂੰ ਫੜਾ ਦਈਏ ਵੀ ਘਰ ਬੈਠਾ ਸਕੂਨ ਕਰੀ ਜਾ ਤੂੰ ਮਰ ਜਾ ਤੇਰੀ ਲਾਸ਼ ਹੋ ਜਵੇ ਕਿਤੇ ਨਾ ਪੁੱਤ ਪੈਸਾ ਬਹੁਤ ਆ ਮੈਂ ਕਿੱਥੇ ਮਰਦਾ ਹੁਣ
ਭਾਜੀ ਅਜੇ ਆਈ ਆ ਦੁੱਧ ਪਲਾਈ ਵੀ ਹੋਣੀ ਆ ਆ ਜਿਹੜੀ ਆ ਇਹਦਾ ਨਾਂ ਆ ਸਰਈਆ। ਲਓ ਅਗਲਾ ਇਹ ਆ ਠੀਕ ਆ ਸਫੀਆ ਆ ਮੇਰੀ ਤੁਸੀਂ ਦੋਵਾਂ ਅੱਛਾ। ਤੁਸੀਂ ਜੋੜੇ ਦਾ ਪਤਾ ਕਰੋ ਕੀ ਹੈ। ਚੱਲ ਕੇ ਬਾਹਰ ਭਾਈ ਹੈਲੋ ਉਹ ਕੀ ਗੱਲ ਆ ਤੈਨੂੰ ਚੱਲ ਬਾਹਰ ਉਹ ਪੈਸੇ ਦਿੱਤੇ ਆ ਭਾਈ ਨਾਲ ਹੈਲੋ ਸਾਲਿਆ ਇੱਥੇ ਤੂੰ ਫੀਜਾ ਨੇ ਦੇਣੇ ਤੇ ਆਇਆ ਕਾਫੀ ਜ਼ਿਆਦਾ ਡੇਰੇ ਓਏ ਕਾਫੀ ਉਹ ਜਵਾਨ ਬੱਚਿਆਂ ਦੇ ਸਾਹਮਣੇ ਉਹਦਾ ਪਿਓ ਕੁੱਟਦੇ ਆ ਯਾਰ ਉਹਦਾ ਜਵਾਈ ਆ, ਅਸੀਂ ਠੋਕ ਵਜਾ ਕੇ ਚੈੱਕ ਕਰਨਾ। ਓਏ ਜਦੋਂ ਉਹ ਤਾਂ ਫਿਰ ਤੈਨੂੰ ਚੈੱਕ ਕਰਨਾ ਨਹੀਂ ਆਉਂਦਾ। ਆਪਾ ਜੀ ਤੁਸੀਂ ਵੀ ਹੱਥ ਹੌਲਾ ਰੱਖੋ ਇੰਜਣ ਦਾ ਕੰਮ ਨਿਕਲ ਆਉਣਾ। ਮੈਂ ਤੇਰੀ ਭੈਣ ਦਾ ਕੰਮ ਕੱਢ ਲੈਣਾ। ਉਹ ਚਲੋ ਆਏ ਬਜ਼ੁਰਗ 75 ਸਾਲਾਂ ਦਾ ਫੇਰ ਬੇਟਾ ਵੀ ਭੈਣ। ਭਾਈ ਸਾਹਿਬ ਜਰਾ ਖਿਆਲ ਕਰੋ ਜਜ਼ਬਾਤ ਨੇ ਸਾਡੇ ਵਾਲ ਸਾਹਿਬ ਦੇ ਆਹ ਕੁੜੀ ਤੁਹਾਨੂੰ ਦਿਖਾਉਣੇ ਆ। ਛੱਡ ਦਿਓ ਕੀ ਆ। ਛੱਡ ਦਿਓ ਕੀ ਹੈ ਖੀਰ ਵੰਡੀ ਦੀ ਆ। ਜੋ ਗੁੱਸੇ 10 ਲੱਖ ਰੁਪਏ ਸਾਰਾ ਟੱਬਰ ਵਿਆਹਣ ਨੂੰ ਫਿਰਦੇ ਆ। ਆਹ ਕੁੜੀ ਇੱਕ ਹੈਗੀ ਆ ਬਈ ਪਸੰਦ ਕਰੋ ਮੂੰਹ ਤੇ ਸਿੱਧਾ ਕਰ ਚੋਂਦਾ ਆ। ਉਹ ਤੇ ਮੂੰਹ ਮੈਂ ਐ ਕੀਤਾ ਇਹ ਚੁੰਮੀ ਨੂੰ ਤਰਸਿਆ ਪਿਆ। ਅੱਪਾ ਆ ਕੁੜੀ ਦੇਖੋ ਫੋਟੋ ਇਹ ਕੁੜੀ ਹੈ ਜੀ ਬੱਲੇ 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 ਕੱਖ ਵੀ ਨਹੀਂ ਹੈਗਾ ਬੱਲੇ ਬੱਲੇ ਉਹ ਤਾਂ ਮੇਰੀ ਜਨਾਨੀ ਨੂੰ ਮਰਿਆ 15 ਸਾਲ ਹੋ ਗਏ ਮੈਨੂੰ ਏਦਾਂ ਵੀ ਕਹਿ ਵੀ ਇੱਥੇ ਕੁੜੀ ਸੀ ਮੈਂ ਉਹਨੂੰ ਵੀ ਦੇਖੀ ਜਾਣਾ। ਇਹ ਕੁੜੀ ਹੈ ਜੀ ਇਹ ਤਾਂ ਵੀਆਈਪੀ ਫਾਈਲ ਆ ਜੀ। ਇਹਦੇ ਵਿੱਚ ਇਹ ਕੁੜੀ ਉਹ ਆ ਬਾਬਾ ਜੀ ਹਾਂਜੀ ਲੇਕਿਨ ਅਫਸੋਸ ਕਿਸ ਗੱਲ ਦਾ ਇਹਦੀਆਂ ਦੋ ਬਾਹਾਂ ਨਹੀਂ ਹੈ। ਓਏ ਤੇ ਕੋਈ ਗੱਲ ਨਹੀਂ ਅਸੀਂ ਕਿਹੜਾ ਉਹਦੇ ਕੋਲ ਬੋਲਿੰਗ ਕਰਾਉਣੀ ਹੈ। ਔਰ ਫਿਰ ਅਫਸੋਸ ਇਹ ਆ ਪੈਸੇ 11 ਲੱਖ ਹੈ ਲੇਕਿਨ ਤੁਸੀਂ ਪੈਸੇ ਮਾੜੇ ਮੋਟੇ ਵਧਾ ਲਓ। ਇੱਕ ਅੱਧੀ ਤਾਂ ਬਾਹ ਹੋਣੀ ਚਾਹੀਦੀ ਆ। ਜਜ਼ਬਾਤੀ ਹੋ ਕੇ ਕੋਈ ਸ਼ੈ ਮੇਰੇ ਬਾਹਾਂ ਨੇ ਇੰਨਾ ਚੰਗਾ ਲੱਗਦਾ। ਪੁੱਤਰ ਕੋ ਜਜ਼ਬਾਤੀ ਹੋ ਕੇ ਕੋਈ ਸ਼ੈ ਫੜਾਉਣੀ ਪੈ ਜਾਵੇ ਤੇ ਤੈਨੂੰ ਫੜਾਉਣਾ ਆਇਆ ਕਰਾਂ। ਬਈ ਸੁਣੋ ਤਾਂ ਸਹੀ ਉਹਨਾਂ ਦੀ ਗੱਲ ਇਹ ਦੋ ਬਾਹਾਂ ਹੈ ਨਹੀਂ ਇਹ ਕੁੜੀ ਦੀਆਂ ਤੇ ਦੋ ਲੱਤਾਂ ਹੈ ਨਹੀਂ। ਬੜੀ ਸੋਹਣੀ ਕਟਾਈ ਕਰਾਈ ਕੁੜੀ ਦੀ। ਇਹ ਜੇ ਪੁੱਤ ਲੱਤਾਂ ਹੀ ਹੈ ਨਹੀਂ ਅਸੀਂ ਰੁਪਈਆ ਲੱਖ ਤੁਹਾਨੂੰ ਦੇਣ ਡਏ ਆ ਤੇ ਅਸੀਂ ਮੋਢਿਆਂ ਤੇ ਇੱਟਾਂ ਰੱਖਣੀਆਂ। ਅਸੀਂ ਤਾਂ ਪੈਸਾ ਹੀ ਪੁੱਤ ਇਸ ਕਰਕੇ ਖਰਚਣ ਦੇ ਵੀ ਸਾਡੇ ਮੋਢਿਆਂ ਤੇ ਵਜਨ ਪੈ ਜਾਵੇ। ਔਰ ਅਫਸੋਸ ਦੇ ਨਾਲ ਇਹ ਵੀ ਕਹਿਣਾ ਪੈ ਰਿਹਾ ਕਿ ਕੁੜੀ ਦੀਆਂ ਅੱਖਾਂ ਨਹੀਂ ਹੈ। ਅੱਖਾਂ ਵੀ ਹੈ ਨਹੀਂ। ਅੱਖਾਂ ਹੈ ਨਹੀਂ। ਭਾਈਆਂ ਜਿਸ ਔਰਤ ਨਾਲ ਤੁਸੀਂ ਮੇਰਾ ਵਿਆਹ ਕਰਨ ਲੱਗੇ ਹੋ ਉਹਦੀ ਮੈਨੂੰ ਕਿੱਦਾਂ ਪਤਾ ਲੱਗਾ ਵੀ ਇਹ ਔਰਤ ਆ ਇਹ। ਉਹਦੀਆਂ ਜਿਹੜੀਆਂ ਲੱਤਾਂ ਵੱਡੀਆਂ ਚੂਲੇ ਤੋਂ ਉੱਤੋਂ ਵੱਡੀਆਂ ਤੇ ਥੱਲੋਂ ਵੱਡੀਆਂ। ਤੁਸੀਂ ਆਪਣਾ ਇਹਨੇ ਦੀਆਂ ਲੱਤਾਂ ਵੱਡੀਆਂ ਆ ਇਹਨੇ ਦੀਆਂ ਅੱਛਾ ਇੰਨੀਆਂ ਬਸ ਠੀਕ ਹਾਂ ਹੈ। ਤੇ ਕੁੜੀ ਦੇ ਕੰਨ ਹੈ ਨਹੀਂ। ਕੰਨ ਵੀ ਹੈ ਨਹੀਂ। ਇਹ ਤੁਸੀਂ ਇਦਾਂ ਕਰੋ ਪੈਸੇ ਤੁਸੀਂ 11 ਲੱਖ ਮੰਗਣ ਦੇ ਹੋ ਮੈਰਿਟ ਆਪਣਾ ਇੰਨਾ ਹਾਈ ਰੱਖਿਆ ਮਾਲ ਤੁਸੀਂ ਸਾਰਾ ਹੀ ਕੱਟਿਆ ਵੱਡਿਆ ਰੱਖਿਆ। ਇਹ ਜਦੋਂ ਤੋਂ ਤੁਹਾਡੇ ਘਰ ਵਿਆਹ ਕਰਨਾ ਆਇਆ ਸੀ ਕੁੜੀ ਤੇ ਹੱਥ ਸਿੱਧਾ ਕੀਤੇ ਸੀ ਉਹਨੇ। ਆਸ਼ਾ ਲੱਤਾਂ ਬਾਹਾਂ ਹੀ ਲਵਾਤੀਆਂ ਆਉਂਦੀਆਂ ਭਾਜੀ ਮੈਂ ਨਾ ਕਿਤੇ ਚਾਂਦ ਰਾਤ ਨੂੰ ਚੂੜੀਆਂ ਪਾਉਣੀਆਂ। ਬਿਮਾਰੀ ਸੀ ਬਿਮਾਰ ਹੋ ਗਈ ਸੀ ਇਹ ਕੁੜੀ ਦੇ ਵਾਲ ਵੀ ਹੈ ਨਹੀਂ ਸਿਰ ਤੇ। ਇਹਦੇ ਮਜਬੂਰ ਆ। ਇਹ ਸਿਰ ਤੋਂ ਵਾਲ ਵੀ ਹੈ ਨਹੀਂ। ਤੁਹਾਨੂੰ ਪਤਾ ਹੀ ਨਹੀਂ ਕੁੜੀ ਦਾ ਆਪਾ ਤੇ ਰਕਸ਼ਾ ਚਲਾਉਂਦਾ ਵਾ। ਚਲੋ ਚਲਾ ਲਵੇ ਕੋਈ ਨਹੀਂ ਕਿੰਨਾ ਕੁ ਚਲਾਉਂਦਾ ਹੋਣਾ ਛੋਟਾ ਜਿਹਾ ਫੈਸਲਾਬਾਦ ਆ। ਆ ਭਾਈ ਤੁਸੀਂ ਕੁੜੀ ਦੇਖੋ ਪਹਿਲੇ ਕੁੜੀ ਦੇਖੋ ਇਹ ਚੀਜ਼ਾਂ ਨਹੀਂ ਹੈ ਜੀ। ਲੇਕਿਨ ਉਹਦੀ ਕੋਈ ਕੰਮ ਦੀ ਸ਼ਾਇ ਹੈ ਜੀ। ਉੱਤੇ ਤੇ ਚੌਲ ਪਾ ਕੇ ਖਾਂਦਾ ਵਾ। ਆਪਾ ਜੀ ਕੁੜੀ ਤਾਂ ਵੇਖੀਏ ਸੀ ਇਹ ਚਾਲ ਪਾ ਕੇ ਮੁੱਤ ਖਾਂਦਾ ਇਹਨੇ ਤਾਂ ਕਦੇ ਵੀ ਆਪਣਾ ਭਾਂਡਾ ਨਹੀਂ ਵੇਚਣਾ। ਇਹ ਕਾਂ ਕੁੜੀ ਹੈ ਜੀ। ਇਹ ਦੇਖੋ ਜੀ ਇਹ ਪਰੇ ਕਰਦੇ ਪੁੱਤਰ ਕੱਟੀ ਵੱਡੀ ਪਰੇ ਕਰ। ਆ ਕੁੜੀ ਆ ਸਿਆਲਕੋਟ ਦੀ। ਇਹਦੀ ਕਿਹੜੀ ਕਿਹੜੀ ਸ਼ਾਇ ਬਚ ਗਈ। ਇਹ ਤੁਹਾਨੂੰ ਕਹੇਗੀ ਬਾਬਾ ਜੀ ਸਿਆਲਕੋਟ। ਇਹਦੀ ਉਮਰ ਹੈਗੀ ਆ 27 ਸਾਲ। ਲਓ ਜੇ 27 ਸਾਲ ਆ ਇਹਦੀ ਕੋਈ ਨਾ ਕੋਈ ਸ਼ਾਇ ਬਚੀ ਹੋਣੀ। ਐਮਏ ਇੰਗਲਿਸ਼ ਆ। ਐਮਏ ਇੰਗਲਿਸ਼ ਵੀ ਕੀਤੀ ਹੈ। ਬੱਲੇ ਬੱਲੇ ਉਹ ਪੜ੍ਹੀ ਨਾ ਵੀ ਹੋਵੇ ਆਪਾਂ ਕਿਹੜਾ ਵੀ ਉਹਦੇ ਸਵਾਗ ਰਾਤ ਨੂੰ ਕੰਟਰੀ ਕੋਡ ਖਲਾਉਣਾ ਉਹ ਤੋਂ। ਤੇ ਕੁੜੀ ਜ਼ਿਆਦਾਤਰ ਆਊਟ ਆਫ ਕੰਟਰੀ 'ਚ ਰਹੀ ਆ। ਕੋਈ ਨਹੀਂ ਜਿੱਥੇ ਮਰਜ਼ੀ ਰਵੇ ਜੀ ਮੇਰੇ ਕੋਲ ਬਾ ਟਾਈਮ ਨਾ ਰਵੇ ਜਦੋਂ ਮੇਰਾ ਦਿਲ ਕਰੇ। ਕੁੜੀ ਬੁਲਾਵਾ ਜੀ। ਆ ਬੁਲਾਓ ਜੀ ਤੁਹਾਡੀ ਬਾਜੀ ਆ ਗਈ ਆ। ਅਸੀਂ 11 ਲੱਖ ਭਰਿਆ ਤੇਰੀ ਬਾਜੀ ਆ।
ਤੇ ਚੁੱਪ ਆ, ਉਹ ਕਦੋਂ ਬੋਲਦਾ ਆ? ਇਹ ਕੁੜੀ ਨੇ ਜੀ ਕੱਪੜੇ ਛੋੜ ਉਹ ਤੁਹਾਡਾ ਭਲਾ ਓਏ ਇਹਨੂੰ ਰੋਕੋ। ਇਹ ਮੈਂ ਇਹ ਬਾਬੇ ਨੂੰ ਐਂਜੀ ਮਾਰ ਦੇਣਾ ਫੜ ਕੇ ਜਿਹੜੀ ਆਪਣੀ ਤਰੀਫਾਂ ਹੋ ਰਹੀ ਸੀ ਮੈਨੂੰ ਸਾਰੀ ਪਤਾ ਹੈ। ਇਹ ਬਾਬਾ ਫੈਸਲਾਬਾਦ ਦਾ, ਇਹਨੇ ਖੰਗੀ ਵੀ ਜਾਣਾ, ਕੰਮ ਵੀ ਕੱਢੀ ਜਾਣਾ। ਯੱਫੂ ਯੱਫੂ। ਕੋਈ ਗੱਲ ਨਹੀਂ, ਵੈਸੇ ਵੀ ਮੈਨੂੰ ਫੈਸਲਾਬਾਦ ਦੇ ਬਾਬੇ ਬਹੁਤ ਪਸੰਦ ਨੇ। ਵੈਰੀ ਗੁੱਡ। ਬੱਲੇ ਬੱਲੇ ਬੱਲੇ। ਇਹ ਕੁੜੀ ਨੂੰ ਕੱਪੜੇ ਪੂਰੇ ਨਹੀਂ, ਕਿਉਂ? ਇਹਦਾ ਛੜਕਾ ਜਾ ਤਾਂ ਬੰਦ ਕਰੋ। ਉਹ ਵਾਈਬ੍ਰੇਟ ਤੇ ਲਾਈ ਆ। ਓ ਜੇ ਇਹਨੇ ਵਾਇਬਰੇਟ ਤੇ ਬੱਲੇ 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 ਓ ਮੈਂ ਮਰ ਗਿਆ ਓਏ ਕਾਕਾ ਓਏ। ਜੀ ਅੱਬਾ ਜੀ ਓ ਮੇਰੇ ਆ ਬੱਚਿਆ ਜੀ ਅੱਬਾ ਜੀ ਅੱਬਾ ਜੀ ਇਸ ਗਲੀ 'ਚ ਮੈਨੂੰ ਗਵਾ ਦਿਓ। ਓਏ ਮੈਂ ਮਰ ਗਿਆ ਓਏ। ਓ ਬਾਬਾ ਜੀ, ਓ ਬਾਬਾ ਜੀ ਕੀ ਕਰਨ ਦੇ ਹੋ? ਓਏ ਤੂੰ ਕੀ ਕਰਨ ਡਿਆ? ਜਜ਼ਬਾਤੀ ਨਾ ਨਾ ਹੋ ਤੁਸੀਂ, ਗੱਲ ਹੋ ਜਾਂਦੀ ਤੁਹਾਡੀ। ਅੱਗੇ ਆ, ਅੱਗੇ ਆ। ਆ ਤੇਰੇ ਕਿੱਥੇ? ਏਡਾ ਠਰਕੀ ਬਾਬਾ। ਉੱਥੇ ਤੋਂ ਉੱਠ। ਸਾਡੇ ਰੋਜ਼ੀ ਅੱਡੇ ਤੇ ਤੂੰ ਆਪਣਾ ਅੱਡਾ ਰੱਖਣ ਲੱਗੀ। ਤੇ ਉਹਨੇ ਆਪਣਾ ਅੱਡਾ ਰੱਖ ਲਿਆ, ਮੈਂ ਵੀ ਆਪਣਾ ਅੱਡਾ ਖੱਡਾ ਰੱਖ ਦਵਾਂ। ਇਹ ਬਾਬਾ ਜਾ ਕੇ ਆਪਣੀ ਬਰਾਦਰੀ 'ਚ ਕਰ ਜਾ ਕੇ। ਓਏ ਓਏ ਮੈਂ ਮਰ ਗਿਆ ਓਏ। ਕਿੰਨੀ ਦੇਰ ਬਾਅਦ ਮੈਂ ਲਹਿਰਾਂ ਦੇਖਣ ਡਿਆ। ਨਾ ਤੁਸੀਂ ਏਦਾਂ ਕਰੋ, ਇਸ ਬੱਚੀ ਦੇ ਨਾਲ ਬੈਠ ਕੇ ਗੁਫ਼ਤਗੂ ਕਰੋ। ਬਹਿਣਾ ਨਹੀਂ ਹੁਣ ਮੈਂ ਬਹਿਣਾ। ਹੁਣ ਨਹੀਂ ਮੈਂ ਬਹਿਣਾ। ਅਗਰ ਤੁਹਾਨੂੰ ਪਸੰਦ ਆ ਜਾਵੇ ਛੜੋਲ। 11 ਲੱਖ ਦੇਣਾ ਪੁੱਤ ਤੈਨੂੰ ਉਸ ਹਿਸਾਬ ਨਾਲ ਚੰਡਾ ਮਾਰ। ਇਹ ਡਰਾਮਾ ਨਹੀਂ ਕਰਦਾ, ਅੱਲਾ ਦੀ ਕਸਮ ਠਰਕੀ ਆ। ਸਗੀਆਂ ਭੈਣਾਂ ਇਹਦੇ ਕੋਲ ਮੰਜਾ ਨਹੀਂ ਡਾਉਂਦੀਆਂ। ਇਹ ਮੇਰਾ ਹੁਣ ਇਲਾਜ ਕਰਵਾ ਰਿਹਾ, ਆਪਣੀਆਂ ਭੈਣਾਂ ਨਾਲ ਪਾਉਂਦਾ ਮੈਨੂੰ। ਉਹਨੂੰ ਵੀ ਤਾਂ ਪਾਉਣਾ ਹੀ ਹੈ। ਓਏ ਆ ਕੁੜੀਆਂ ਨੂੰ ਮੌਜਾਂ ਵੇ ਆਣ ਕੇ ਆਪਣਾ ਹਰ ਸ਼ੈ ਲਾਉਣ ਲੱਗ ਜਾਂਦੀਆਂ। ਹਾਂਜੀ ਅਸੀਂ ਵੀ ਹੁਣ ਜਦੋਂ ਅੰਦਰ ਵੜਿਆ ਕਰਨਾ, ਅਸੀਂ ਵੀ ਆਇਆ ਕਰਿਆ ਕਰਨਾ। ਬਾਬਾ ਜੀ, ਕਾਕਾ ਬਾਬਾ ਜੀ ਕੋਈ ਜ਼ਿੰਦਗੀ 'ਚ ਨੇਕੀ ਨਹੀਂ ਕੀਤੀ ਆ? ਬਾਬਾ ਇਹ ਟੋਪੀ ਤੂੰ ਸਿਰ ਤੇ ਪਾਈ ਹੈ। ਇਹ ਆਪਣੀ ਟੋਪੀ ਥੱਲੇ ਆਪ ਆ ਜਾਂਦਾ ਇਸ ਉਮਰੇ। ਗੱਲ ਇਹ ਆ। ਓਏ ਮੈਂ ਮਰ ਗਿਆ। 10 ਮਿੰਟ ਇੱਧਰ ਆ ਜਾਓ ਨਾ, ਤੁਹਾਡੀ ਬਹਿਣੀ ਉੱਠਣੀ ਸਹੀ ਕਰ ਦਵਾਂ। ਕੱਲ ਆ ਕੇ ਜਨਾਨੀ ਮੇਰੀ ਮਰ ਗਈ ਜੀ, 15 ਸਾਲ ਹੋ ਗਏ। ਓਏ ਹੋਏ ਹੋਏ ਬੜਾ ਅਫਸੋਸ ਹੋਇਆ ਮੈਨੂੰ। ਇਹ ਲਾਤੋਂ ਲੱਤ ਲਾ ਤੁਹਾਨੂੰ ਲਓ, ਹੋਇਆ ਜੀ, ਅਫਸੋਸ ਤਾਂ ਮੈਨੂੰ ਹੋਇਆ। ਲਾਤੋਂ ਲੱਤ ਲਾ ਲਓ। ਏਦਾਂ ਨਾ ਬੁੱਲ ਤੇ ਬੁੱਲ ਚੜ ਜਾਂਦਾ। ਓਏ ਓਏ ਓਏ। ਜਾਣ ਦਿਓ ਜਾਣ ਦਿਓ ਜਾਣ ਦਿਓ ਜਾਣ ਦਿਓ ਜਾਣ ਮੈਂ ਦਿਓ। ਜਾਣਦੇ ਨਹੀਂ, ਤੈਨੂੰ ਪਤਾ ਨਹੀਂ ਮੇਰਾ ਚਲੋ ਫਿਰ ਜਾਣ ਦਿਓ। ਕੀ ਹੈ। ਲੈ ਚੱਲਾਂ। 11 ਲੱਖ ਤੋਂ ਅਸੀਂ ਦੇਣਾ। ਇਹ ਬਾਬਾ ਵਾ, ਧਿਆਨ ਨਾਲ। ਕੀ ਇਹਦਾ ਥੁੱਕ ਵੀ ਖੰਗਾਰ ਵਾਲਾ ਹੀ। ਚਲੋ ਜੇ ਸਾਡਾ ਥੁੱਕ ਖੰਗਾਰ ਵਾਲਾ, ਤੁਸੀਂ ਬੱਚੀ ਨੂੰ ਮਾੜੀ ਮੋਟੀ ਜਾਲੀ ਲਵਾ ਦਿਓ। ਬਾਬੇ ਕੋਲੋਂ 10 ਲੱਖ ਨਾਲ ਗੱਲ ਹੋਈ ਹੈ। 10 ਲੱਖ। ਅੱਛਾ 10 ਲੱਖ ਹਾਂ, ਮੇਰਾ ਕੀ ਹਿੱਸਾ ਹੈ। ਸਾਹਬ ਨਹੀਂ ਕਹਿੰਦੇ ਤੇਰਾ 10,000 ਤੈਨੂੰ ਪੂਰਾ ਦੇਣਾ। ਤੂੰ ਆਪਣੀ ਭੈਣ ਦਾ ਰੇਟ ਨਾ ਦੱਸ ਸਾਲਿਆ। 10 ਲੱਖ ਰੁਪਏ 9,95,000 ਮੇਰਾ ਹੀ, 5,000 ਤੁਹਾਡਾ। ਸਮਝ ਆਈ। ਉਹ ਵੀ ਰੱਖ ਲੈ ਤੇਲ ਜੋਗਾ। ਇਹ ਤੁਹਾਡੀ ਭੈਣ ਦਾ 10,000 ਹੈ ਜੀ। ਤੇ ਫਿਰ ਤੁਸੀਂ ਸਾਡਾ 11 ਲੱਖ ਕਿਉਂ ਲਵਾਉਂਦੇ ਹੋ? ਦੋ 2000 ਵੱਧ ਹੀ ਦੇਵਾਂਗੇ ਤੁਹਾਨੂੰ। ਬਾਬਾ ਜੀ ਉਹ ਕੱਟੀ ਵੱਡੀ ਆ। ਅੱਛਾ ਉਹ ਜਿਹੜੀ ਕੱਟੀ ਵੱਡੀ ਤੁਹਾਡੀ ਆ? ਹਾਂਜੀ ਉਹਦਾ 10 ਰੁਪਏ ਕਿਲੋ ਦੇ ਹਿਸਾਬ ਨਾਲ ਕੀਮਤ। ਫੇਰ ਉਹਦਾ ਤਾਂ 10,000 ਵੀ ਸਹੀ ਲੱਗਣ ਡਿਆ। ਓਏ ਮੈਨੂੰ ਲੱਗਦਾ ਜ਼ੇਵਰ ਹੀ ਜ਼ੇਵਰ ਹੈ। ਬਾਬਾ ਜੀ ਜ਼ੇਵਰ ਤੁਸੀਂ ਕੁੜੀ ਨੂੰ ਉਹ ਪਾਉਣਾ ਹੈ। ਇੱਕ 9 ਇੰਚ ਦਾ ਲਾਕਟ, 2 ਤੋਲੇ ਦੀਆਂ ਵਾਲੀਆਂ। ਯੈਸ। ਮੈਂ ਵਿਆਹ ਲੇਟ ਕਰਾ ਲੈਣਾ ਪੁੱਤਰ, ਤੁਸੀਂ ਲੌਕਟ 9 ਇੰਚ ਦਾ ਨਾ ਕਿਤੇ ਹੋਰ ਪਵਾ ਦਿਓ। ਕਿਵੇਂ? ਜਿੱਥੇ 15 ਸਾਲ ਕੱਢ ਲੈ ਤਾਂ ਹੋਰ ਟਾਈਮ ਕੱਢ ਲਓ। ਇਹ ਫਿਰ ਤਾਂ ਸਾਡੇ ਕੋਲ ਲੌਕਟ ਹੈ ਹੀ ਨਹੀਂ 15 ਇੰਚ। 9 ਇੰਚ ਦਾ ਬਾਬਾ ਜੀ, ਕਿਹੜੀ ਗੱਲ ਹੈ? ਸਾਡੇ ਕੋਲ 3.5 ਇੰਚ ਦਾ। ਤੁਸੀਂ ਬਾਅਦ ਚ ਰਫੜ ਨਾ ਪਾਇਆ ਵੀ ਦਿਖਾਇਆ ਕਿਹੜਾ ਤੇ ਪਾਇਆ ਕਿਹੜਾ।
ਅਸੀਂ ਤੁਹਾਨੂੰ ਪਹਿਲੇ ਦੱਸਤਾ ਉਹ ਕੁੜੀ ਦੀ ਕਾਰੀਗਰੀ ਆ। ਗੱਲ ਇਹ ਹੈ ਕਿ ਕੁੜੀ ਨੇ ਮੂੰਹ ਵਿਖਾਈ ਤੇ ਸਾਡੇ ਕੋਲ 8 ਲੱਖ ਰੁਪਇਆ ਲੈਣਾ ਜੀ। ਅਸੀਂ ਮੂੰਹ ਦੇਖਣਾ ਨਹੀਂ ਵੀਰੇ, ਸਾਡਾ ਲੱਤਾਂ 'ਚੋਂ ਨਹੀਂ ਟਾਈਮ ਲੱਗਣਾ। ਅਸੀਂ ਤਾਂ ਭੱਜੇ ਫਿਰਨਾ ਨੂੰ ਲੈ ਕੇ। ਬੇਚ ਹੋ ਬੇਚ ਕੀ ਹੈ ਇਹ ਸਾਡੀ ਇਹ ਖਾਨਦਾਨੀ ਰਸਮੋ ਰਿਵਾਜ ਹੈ ਜੀ। ਜਿਹੜੀ ਨਵੀਂ ਦੁਲਹਨ ਆਉਂਦੀ ਆ ਸਾਡੇ ਵੇ ਖਾਨਦਾਨ ਦੀਆਂ ਚੀਜ਼ਾਂ ਸਾਰੀਆਂ ਅਸੀਂ ਜਿਹੜੀਆਂ ਨਵੀਂ ਨੂੰਹ ਨੂੰ ਦੇ ਦਿੱਤੀਆਂ। ਅੱਛਾ ਤੇ ਲੇਕਿਨ ਹੁਣ ਮੇਰੇ ਵੱਡੇ ਹੈ ਨਹੀਂ, ਸਾਰਾ ਕੁਝ ਮੈਨੂੰ ਹੀ ਕਰਨਾ ਪੈਣਾ। ਤੇਰੇ ਤੋਂ ਜਲਦੀ ਕੱਢ ਲੈ। ਤੇਰੇ ਤੋਂ ਵੱਡਾ ਕੋਈ ਹੁੰਦਾ ਨਾ ਤੇ ਤੁਸੀਂ ਬਾਹਰਲੀਆਂ ਛਾਵਾਂ ਸੀ। ਮੈਨੂੰ ਸੇਵਰ ਲੱਗਦਾ ਹੀ। ਆ ਸਾਡੀ ਖਾਨਦਾਨੀ ਸ਼ਲਵਾਰ ਹੈ ਜੀ। ਇਹ ਕਹਿੰਦੀ ਆ ਜੀ ਅੰਨੀ ਪਾਟੀ ਉਹ ਤਾਂ ਮੇਰਾ ਕੰਮ ਜਿਹੜਾ ਸੀ ਨਾ, ਕੰਮ ਮੇਰਾ ਕਾਲੀ ਵਾਲਾ ਕੰਮ ਸੀ। ਮੇਰੇ ਕੋਲ ਤਾਂ ਘਰ ਆਉਣ ਦਾ ਟਾਈਮ ਹੀ ਨਹੀਂ ਸੀ ਹੁੰਦਾ। ਮੈਂ ਕਾਲੀ ਚ ਆਉਂਦਾ ਸੀ, ਤਾਂ ਕਰਕੇ ਮੈਂ ਕੱਪੜੇ ਸਾਰੇ ਉਦੋਂ ਦੇ ਬਣਵਾਏ ਸੀ। ਮੇਰੇ ਕੋਲ ਤਾਂ ਟਾਈਮ ਹੀ ਨਹੀਂ ਸੀ ਹੁੰਦਾ ਬਹਿਣ ਦਾ। ਤੇਰੀ ਮੈਂ ਭੱਜੇ ਆਉਣਾ, ਭੱਜੇ ਨੇ ਚਲੇ ਜਾਣਾ। ਮੈਨੂੰ ਲੱਗਦਾ ਤੇਰੀ ਬੁੱਢੀ ਕਰੈਕਟ ਹੋਣ ਸੀ। ਕਰੈਕਟ ਨਹੀਂ ਸੀ, ਮੇਰੀਆਂ ਕਾਲੀਆਂ ਨੇ ਤਾਂ ਉਹਦੀ ਜਾਨ ਲੈ ਲਈ। ਮੇਰਾ ਕੀ ਹੋਏਗਾ? ਤੇਰਾ ਕੀ ਹੋਣਾ ਵਾ? ਹਾਂ ਆ ਜਿਹੜਾ ਵਾ ਨਾ ਹਾਂ ਤੂੰ ਸਿਰਫ ਕੱਲਾ ਇਹ ਹੀ ਪਾਉਣਾ ਵਾ, ਇਹਦੇ ਨਾਲ ਕੁਝ ਨਹੀਂ ਪਾਉਣਾ। ਹੋਰ ਕੀ ਹੈ ਹੋਰ ਕੀ ਹੈ ਹੋਰ ਹੋਰ ਤੁਹਾਨੂੰ ਚਾਹੀਦਾ ਕੀ ਹੈ? ਸਾਰਾ ਕੁਝ ਤੁਹਾਡਾ ਹੀ ਹੈ। ਆ ਮੇਰੀ ਆ ਛੱਡੋ, ਆ ਛੱਡੋ, ਆ ਲਓ, ਆਉਂਦਾ ਨਹੀਂ ਪਿਆ। ਆ ਤੁਹਾਡੇ ਵਾ। ਇਹ ਕੀ ਹੈ? ਇਹ ਵਿੰਡੋ 12 ਆ। ਬਾਬਾ ਜੀ ਸਾਰਿਆਂ ਉੱਤੇ ਤੇਲ ਨਾਲ ਆਵਾਜ਼ ਹੀ ਨਹੀਂ ਰਿਹਾ। ਬਾਬਾ ਜੀ ਤੁਹਾਡਾ ਮਾਊਸ ਕੰਮ ਕਰਦਾ। ਨਹੀਂ ਪੁੱਤਰ, ਇਹਦੇ ਨਾਲ ਵਿੰਡੋ ਜਦੋਂ ਕਰਨੀ ਹੋਵੇ ਨਾ ਤਾਂ ਫਿਰ ਜਦੋਂ ਫਾਈਲਾਂ ਕਰਪਟ ਹੋ ਜਾਂਦੀਆਂ ਨੇ ਨਾ, ਦਿਮਾਗ ਬੰਦ ਹੋਣ ਲੱਗ ਜਾਂਦਾ, ਛਾਵਾਂ ਭੁੱਲਣ ਲੱਗ ਜਾਂਦੀਆਂ, ਇਹ ਫਿਰ ਵਿੰਡੋ ਕਰੀ ਦੀ ਇਹਦੇ ਨਾਲ। ਕੋਈ ਐਡਾ ਗੱਲ ਨੀ ਕੰਪਿਊਟਰ ਬਾਬਾ, ਨੂੰ ਫਲੈਸ਼ ਕਰਤਾ। ਮੈਂ ਵੀ ਲੋੜਨੀ ਗਿਆ ਸਮਝ ਆਈ। ਤੂੰ ਕਹਿੰਦਾ 15 ਸਾਲ ਜਿਹੜੀ ਬੁੱਢੀ ਬਣੀ ਹੈ, ਮੈਂ 15 ਸੈਕਿੰਡ 'ਚ ਤੈਨੂੰ ਮਾਰ ਦੇਵਾਂਗੀ। ਤੂੰ ਮੈਨੂੰ ਜਾਣਦਾ ਨਹੀਂ। ਜੀ ਆ ਬਾਬਾ ਜੀ, ਦੰਦੀ ਬਹੁਤ ਬੁਰੀ ਵੜਦੀ ਹੈ। ਹਾਂ ਉਹ ਜਿਹੜੀ ਭੈਣ ਪਹਿਲੀ ਨੇ ਦੱਸਿਆ ਹੋਣਾ। ਉਹ ਜਿਹੜੀ- ਖੜਾ ਹੋ ਜਰਾ। ਫੜ ਕੇ ਕਰੋ ਜੀ। ਅੱਛਾ ਲਓ ਜੀ, ਗੱਲ ਇਹ ਆ, ਹਾਂਜੀ ਬਾਬਾ ਜੀ। ਕੁੜੀ ਮੈਨੂੰ ਪਸੰਦ ਆ। ਬਾਬਾ ਜੀ ਉਹ ਕਾਕਾ, ਹਾਂਜੀ। ਆ ਇੱਕ ਮਿੰਟ ਇੱਥੇ ਗੋਡਾ ਲਾ ਕੇ ਨਾ, ਹਾਂ ਆ ਮਾੜਾ ਜਿਹਾ ਮੇਰਾ ਵਿਆਹ ਸਹੀ ਕਰ ਦੇ। ਇਹ ਇੱਥੇ ਹੋਰ ਇੰਨਾ ਸਹੀ ਆ ਜੀ।